ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 17 ਦਸੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਚਾਨਣ ਕੀ ਪਾਉਣਾ, ਸਾਨੂੰ ਵੀ ਧਿਆਨ ਹੀ ਕਰਨਾ ਪੈਣਾ ਕਿਉਂਕਿ ਖੌਰੂ ਇੰਨਾ ਪੈ ਗਿਆ, ਧੜਥੱਲੀ ਇੰਨੀ ਪੈ ਗਈ ਹੈ ਕਿ ਨਾ ਚੌਧਰੀ ਨੂੰ ਸਮਝ ਆਉਣ ਡਈ ਵੀ ਕਿੱਧਰ ਨੂੰ ਭੱਜਣਾ ਹੈ ਤੇ ਨਾ ਚੌਧਰੀ ਦੇ ਮਰਾਸੀਆਂ ਨੂੰ ਸਮਝ ਆਉਣ ਡਈ ਹੈ। ਕਿਸੇ ਨੂੰ ਵੀ ਪਤਾ ਨਹੀਂ ਲੱਗਣ ਡਿਆ ਵੀ ਕਿੱਧਰ ਨੂੰ ਭੱਜਣਾ ਹੈ ਤੇ ਕਿੱਧਰ ਨੂੰ ਜਾਣਾ ਹੈ। ਉਹ ਮਸ਼ਹੂਰ ਪੰਜਾਬੀ ਫਿਲਮ ਮੌਲਾ ਜੱਟ ਦਾ ਇੱਕ ਡਾਇਲੌਗ ਚੇਤੇ ਆ ਗਿਆ। ਕੱਲ੍ਹ ਸਾਬਰ ਸ਼ਾਕਰ ਸਾਹਿਬ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਮੈਨੂੰ ਇਹ ਡਾਇਲੌਗ ਚੇਤੇ ਕਰਾਇਆ ਵੀ ਮੌਲੇ ਨੂੰ ਮੌਲਾ ਨਾ ਮਾਰੇ ਤੇ ਮੌਲਾ ਨਹੀਂ ਮਰਦਾ। ਇਹ ਕੰਮ ਉਹ ਹੀ ਹੋ ਗਿਆ ਹੁਣ, ਮੌਲੇ ਨੂੰ ਮੌਲਾ ਨਾ ਮਾਰੇ ਤੇ ਮੌਲਾ ਨਹੀਂ ਮਰਦਾ। ਬਾਕੀ ਚੌਧਰੀ ਸਾਡੇ ਨੂੰ ਤਾਂ ਤੁਹਾਨੂੰ ਪਤਾ ਹਰ ਬੰਦੇ ਨਾਲ ਉਂਗਲ ਕਰਨ ਦੀ ਲੋੜ ਸੀ, ਆਦਤ ਸੀ, ਲੋੜ ਨਹੀਂ, ਲੋੜ ਤਾਂ ਏਡੀ ਕੋਈ ਨਹੀਂ ਪਰ ਆਦਤ ਹੈ ਚੌਧਰੀ ਨੂੰ ਹਰ ਬੰਦੇ ਨਾਲ ਹੀ। ਇੱਥੇ ਪਾਕਿਸਤਾਨ 'ਚ ਕੰਮ ਚੱਲਦਾ ਹੈ ਨਾ, ਕਿਸੇ ਦੀਆਂ ਨੰਗੀਆਂ ਤਸਵੀਰਾਂ ਹੈਲੀਕਾਪਟਰ ਤੋਂ ਸੁੱਟ ਦਿਓ, ਕਿਸੇ ਟੋਟੇ ਜਾਰੀ ਕਰ ਦਿਓ, ਕਿਸੇ ਦੇ ਬੈੱਡ ਥੱਲਿਓਂ ਦੀ ਵਿਆਗਰਾ ਕੱਢ ਲਓ ਤੇ ਕਿਸੇ ਨੂੰ ਆਹ ਕਰ ਦਿਓ ਤੇ ਕਿਸੇ ਨੂੰ ਆਖੋ ਰਾਹ ਦਾ ਹੈ ਤੇ ਕਿਸੇ ਨੂੰ ਆਖੋ CIA ਦਾ ਹੈ, ਕਿਸੇ ਨੂੰ ਆਖੋ ਵੀ ਇਹਦੇ ਫਲਾਣੇ ਨਾਲ ਨਜਾਇਜ਼ ਤਲਕਾਤ ਨੇ, ਕਿਸੇ ਨੂੰ ਆਖੋ ਇਹ ਸ਼ਰਾਬੀ ਹੈ, ਕਿਸੇ ਨੂੰ ਆਖੋ ਇਹ ਮੁਰਤਦ ਹੈ, ਇਹਦਾ ਮਜ਼ਹਬ ਠੀਕ ਨਹੀਂ ਹੈ, ਕਿਸੇ 'ਤੇ ਤੋਹੀਨ ਮਜ਼ਹਬ ਦਾ ਇਲਜ਼ਾਮ ਲਾ ਦਿਓ, ਕਿਸੇ ਨੂੰ ਹੋਰ ਕੁਝ ਨਹੀਂ ਤੇ ਉਹਦਾ ਕਹੋ ਕਿ ਜੀ ਇਹਦਾ ਫਲਾਨਾ ਫਿਰਕਾ ਹੈ, ਕਿਸੇ ਨੂੰ ਵਾਜਬੁਲ ਕਤਲ ਕਰਾਰ ਦਿਲਵਾ ਦਿਓ ਤੇ ਕਿਸੇ ਨੂੰ ਕੁਝ ਕਰਾ ਦਿਓ। ਮਤਲਬ ਇੱਥੇ ਤਾਂ ਕੰਮ ਚੱਲਦਾ ਸੀ ਨਾ ਲੋਕਲ। ਚੌਧਰੀ ਸਾਹਿਬ ਇੱਥੋਂ ਦੇ ਗਿੱਜੇ ਸਨ, ਹਿੱਲੇ ਸਨ ਤੇ ਉਹਨਾਂ ਤੁਰੇ ਤੁਰੇ ਜਾਂਦਿਆਂ ਉਂਗਲ ਵੱਡੇ ਥਾਂ 'ਤੇ ਦੇ ਛੱਡੀ। ਹਾਲਾਂ ਇਹਨਾਂ ਨੂੰ ਤਜਰਬਾ ਇੱਕ ਕਰਾਇਆ ਸੀ ਅਗਲਿਆਂ ਨੇ, ਚੇਤਾ ਜੇ ਨਾ, ਉਹ ਲਾਲਾ ਮੂਸਾ ਖਾ ਰਹੀਆਂ ਪਰਾਂ ਮਰਨ ਸਾਰੀਆਂ ਸਵਾਰੀਆਂ ਤੇ ਆਓ ਚਲੀਏ, ਉਹ ਗੱਲ ਇਹਨਾਂ ਨੂੰ ਚੇਤੇ, ਜਿਹੜਾ ਖਾਰੀਆਂ ਦੇ ਵਿੱਚ ਪੁਲਿਸ ਸਟੇਸ਼ਨ 'ਚ ਸਾਰਾ ਮਾਮਲਾ ਹੋਇਆ ਸੀ। ਬਹੁਤੀ ਗੱਲ ਮੈਂ ਨਹੀਂ ਕਰਦਾ, ਪੁਲਿਸ ਵਾਲਿਆਂ ਦੀ ਤਾਂ ਟ੍ਰੇਨਿੰਗ ਹੋ ਗਈ ਸੀ, ਪੁਲਿਸ ਵਾਲਿਆਂ ਨੂੰ ਤਾਂ ਪਤਾ ਸੀ ਕੰਮ ਨਹੀਂ ਕਰਨਾ, ਲੇਕਿਨ ਜਿਹੜਾ ਸਾਡਾ ਉੱਤੇ ਬੈਠਾ ਵੱਡਾ ਚੌਧਰੀ ਉਹਨੂੰ ਨਹੀਂ ਸੀ ਪਤਾ। ਅੱਛਾ, ਚੌਧਰੀ ਇਕੱਲੇ ਦਾ ਕਸੂਰ ਨਹੀਂ, ਇਹ ਅਸਲ ਕਸੂਰ ਹੈ ਸਾਡੀ ਰਾਣੋ ਦਾ। ਰਾਣੋ ਨੂੰ ਤਪ ਬੜੀ ਸੀ ਕਿ ਬਈ ਗੱਲ ਇਹ ਹੈ ਕਿ ਇਹ ਜਿਹੜਾ ਰਿਚਰਡ ਗ੍ਰੈਨਲ ਸਾਹਿਬ ਨੇ, ਇਹ ਹੁਣ ਤੇ ਇਸ ਵੇਲੇ ਟਰੰਪ ਨੇ ਉਹਨਾਂ ਨੂੰ ਵਜ਼ੀਰ ਲਾਇਆ ਤੇ ਇਹ ਵੀ ਮੈਂ ਪਿੰਡਾਂ ਵਾਲਿਆਂ ਨੂੰ ਦੱਸਦਾ ਵੀ ਵਜ਼ੀਰ ਕਾਹਦਾ ਲਾਇਆ ਉਹ ਮੈਂ ਬਾਅਦ 'ਚ ਦੱਸਦਾ ਵੀ ਐਵੇਂ ਹੀ ਨਹੀਂ ਵੀ ਕਿਸੇ ਬੰਦੇ ਹੋਰ ਨੇ ਉੱਥੇ ਇਹਨਾਂ ਕਿਸੇ ਹੋਰ ਨੂੰ ਜਾ ਉਂਗਲ ਕੀਤੀ ਤੇ ਉੱਥੋਂ ਜਨਾਬ ਸਾਰੀ ਗੱਲ ਹੋਈ। ਨਾ ਨਾ, ਇਹਨਾਂ ਉਂਗਲ ਵੀ ਭੈੜੇ ਥਾਂ 'ਤੇ ਕੀਤੀ। ਉਹ ਆਉਂਦੇ ਨਾ ਵੀ ਹਰ ਖੁੱਡ 'ਚੋਂ ਤੋਤੇ ਨਹੀਂ, ਕਿਤੇ ਸੱਪ ਵੀ ਨਿਕਲ ਆਉਂਦੇ ਨੇ। ਇਹ ਪਿੰਡਾਂ ਵਾਲਿਆਂ ਨੂੰ ਪਤਾ ਹੈ ਵੀ ਉਹ ਦਰਖਤਾਂ 'ਚੋਂ ਜਿੱਥੋਂ ਤੋਤੇ ਫੜਦੇ ਨੇ ਖੁੱਡ ਦੇ ਵਿੱਚ ਹੱਥ ਪਾ ਕੇ, ਉਹ ਕਈ ਵਾਰੀ ਹੱਥ ਪਾਉਂਦੇ ਨੇ ਤੋਤਾ ਫੜਨ ਨੂੰ, ਅੱਗੋਂ ਸੱਪ ਬੈਠਾ ਹੁੰਦਾ। ਇਹਨਾਂ ਨਾਲ ਉਹ ਕੰਮ ਹੋਇਆ। ਟਰੰਪ ਸਾਹਿਬ ਨੇ ਇੱਕ ਬੰਦਾ ਬੜਾ ਜਿਹੜਾ ਭਰਵਾਂ ਬੰਦਾ ਸੀ ਨਾ, ਜਿਹੜਾ ਮੌਲਾ ਜੱਟ ਸੀ, ਉਹਦਾ ਜਿਹੜਾ ਕੱਢ ਕੜਾਕੇ ਦੇਵੇ ਤੇ ਮੋਢੇ 'ਤੇ ਹਰ ਵੇਲੇ ਜਿਹੜਾ ਹੈ ਨਾ ਉਹ ਜਨਾਬ ਡਾਂਗ ਹੀ ਰੱਖੇ, ਉਹ ਬੰਦਾ ਉਹਨੇ ਲਾਇਆ ਐਸੇ ਤਮਾਮ ਇਲਾਕਿਆਂ ਵਾਸਤੇ ਜਿਹੜੇ ਬੜੇ ਬੜੇ ਖੜਪੈਂਚ ਚੌਧਰੀ ਨਿਜ਼ਾਮਦੀਨ ਸੀ ਨਾ ਪੂਰੀ ਦੁਨੀਆ ਦੇ। ਆਹ ਸ਼ਮਾਲੀ ਕੋਰੀਆ ਵਾਲੇ ਤੁਹਾਨੂੰ ਪਤਾ ਹੀ ਹੈ, ਕਦੀ ਮਿਜ਼ਾਈਲ ਛੱਡ ਦਿੰਦਾ, ਕਦੀ ਕੁਛ ਛੱਡ ਦਿੰਦਾ, ਐਵੇਂ ਪੂਰੀ ਦੁਨੀਆ 'ਚ ਧੜਥੱਲੀ ਪਾਈ ਰੱਖਦਾ ਵੀ ਇਹ ਆਇਆ ਜੇ ਗੌਰੀ, ਉਹ ਦੂਜੇ ਦਿਨ ਹੀ ਕੋਈ ਨਾ ਕੋਈ ਸ਼ਾਇਦ ਛੱਡ ਦਿੰਦਾ। ਉਹਨਾਂ ਵਾਸਤੇ ਫਿਰ ਵੈਨੇਜ਼ੁਏਲਾ, ਸਾਡੇ ਵਾਸਤੇ ਵੀ, ਕਿਉਂਕਿ ਉਹ ਮੁਲਕ ਕੋਈ ਖਾਸ ਮੁਲਕਾਂ ਵਾਸਤੇ ਨਹੀਂ, ਉਹਨੇ ਕਿਹਾ ਪੂਰੀ ਦੁਨੀਆ 'ਚ ਜਿੱਥੇ ਜਿੱਥੇ ਕੋਈ ਕੰਨ ਟੁੱਟਾ, ਕੋਈ ਖੜਪੈਂਚ, ਕੋਈ ਆਪਣੇ ਆਪ ਨੂੰ ਡੰਡੀ ਪੱਟੀ ਸਮਝਦਾ ਵੀ ਜਨਾਬ ਮੈਂ ਬੜਾ ਕਾਇਮ ਹੈ ਤੇ ਮੈਂ ਜਿਹਨੂੰ ਮਰਜ਼ੀ ਠਿੱਬੀ ਦੇ ਕੇ ਸੁੱਟ ਦਿਆਂ, ਸਾਡੇ ਚੌਰੀ ਵਰਗਾ, ਉਹੋ ਜਿਹੇ ਹਰ ਇਲਾਕੇ ਹਰ ਬੰਦੇ ਦਾ ਤਦਾਰਕ ਉਹਨੇ ਆਖਿਆ ਵੀ ਇਹ ਜਿਹੜਾ ਰਿਚਰਡ ਗ੍ਰੈਨਲ ਇਹ ਕਰੇਗਾ। ਅੱਛਾ, ਉਹਨੇ ਇਸ ਤਰ੍ਹਾਂ ਕਿਉਂ ਆਖਿਆ? ਰਿਚਰਡ ਗ੍ਰੈਨਲ ਸਾਹਿਬ ਨੂੰ ਉਹਨਾਂ ਘੱਲਿਆ ਸੀ ਜਰਮਨੀ ਸਫੀਰ ਬਣਾ ਕੇ, ਤੇ ਟਰੰਪ ਸਾਹਿਬ ਬੜੀ ਚਿਰ ਦੇ ਆਉਂਦੇ ਸਨ ਕਿ ਇਹ ਜਿਹੜੀ ਸਾਰੀ ਹੈ ਯੂਰਪ ਦਾ ਪੂਰਾ ਜਿਹੜਾ ਉੱਥੇ ਨੈਟੋ ਤੇ ਪੂਰੀ ਹਿਫਾਜ਼ਤ ਹੈ ਨਾ, ਯੂਰਪ ਵਾਲੇ ਤੁਹਾਨੂੰ ਪਤਾ ਅਮੀਰ ਮੁਲਕ ਨੇ। ਅਮਰੀਕਾ 'ਚ ਲੋਕੀ ਯੂਰਪ ਦੇ ਮੁਲਕਾਂ ਦੇ ਲੋਕਾਂ ਦੀ ਨਿਸਬਤ ਜ਼ਿਆਦਾ ਕੰਮ ਕਰਦੇ ਨੇ, ਜ਼ਿਆਦਾ ਮਜ਼ਦੂਰ ਨੇ। ਜ਼ਿਆਦਾ ਮਜ਼ਦੂਰ ਦਾ ਮਤਲਬ ਹੈ ਜ਼ਿਆਦਾ ਲੰਬੇ ਆਰਜ਼, ਜ਼ਿਆਦਾ ਲੰਮਾ ਕੰਮ ਕਰਨਾ ਪੈਂਦਾ ਅਮਰੀਕਾ ਦੇ ਲੋਕਾਂ ਨੂੰ। ਉੱਥੇ ਜ਼ਰਾ ਥੋੜ੍ਹੀ ਜਿਹੀਆਂ ਛੁੱਟੀਆਂ ਵੀ ਜ਼ਿਆਦਾ ਨੇ, ਜ਼ਿੰਦਗੀ ਥੋੜ੍ਹੀ ਕੰਪੈਰੇਟਿਵਲੀ, ਹੁਣ ਉੱਥੋਂ ਵਾਲੇ ਮੇਰੇ ਨਾਲ ਗੁੱਸੇ ਨਾ ਹੋ ਜਿਓ, ਮੈਂ ਵੈਸੇ ਤੁਹਾਨੂੰ ਦੱਸ ਰਿਹਾ ਵੀ ਇੱਥੇ ਕੰਮ ਦਾ ਬੜਾ ਖੌਰੂ ਜੀ, ਅਮਰੀਕਾ ਦੇ ਵਿੱਚ ਸਾਰਿਆਂ ਨੂੰ ਬੜਾ ਲੰਮਾ ਕੰਮ ਕਰਨਾ ਪੈਂਦਾ। ਉਹ ਟਰੰਪ ਸਾਹਿਬ ਆਉਂਦੇ ਸਨ ਵੀ ਤੁਸੀਂ ਆਪਣਾ ਪੂਰਾ ਹਿੱਸਾ ਦਿਓ ਨੇਟੋ ਦੇ ਵਿੱਚ, ਤੁਸੀਂ ਪੈਸੇ ਘੱਟ ਪਾਉਂਦੇ ਹੋ ਤੇ ਅਸੀਂ ਤੁਹਾਡੀ ਹਿਫਾਜ਼ਤ ਵੀ ਕਰਦੇ ਤੇ ਲੋਡ ਵੀ ਸਾਡੇ 'ਤੇ ਪਿਆ ਸਾਰਾ। ਜਿਹੜਾ ਯੂਰਪ ਹੈ ਉਹਦੇ ਵਿੱਚੋਂ ਖਾਸ ਕਰ ਜਰਮਨੀ ਕੋਲ ਬਹੁਤੇ ਰੁਪਈਏ ਨੇ, ਉਹ ਮੰਨਦਾ ਨਹੀਂ ਸੀ। ਇਹ ਭਾਈ ਉਹਨਾਂ ਨੇ ਘੱਲ ਦਿੱਤਾ ਉਹਨੂੰ ਮੋਢੇ 'ਤੇ ਡਾਂਗ ਰਖਾ ਕੇ, ਉਹ ਅੱਪੜ ਗਿਆ ਜਨਾਬ ਦੁਨਾਲੀ ਰਫਲ ਲੈ ਕੇ ਉੱਥੇ। ਰਿਚਰਡ ਗ੍ਰੈਨਰ ਸਾਹਿਬ ਜਿਹੜੇ ਨੇ, ਗ੍ਰੈਨਲ ਸਾਹਿਬ ਉੱਥੇ ਜਰਮਨੀ ਦੇ ਵਿੱਚ, ਉਹਨਾਂ ਉੱਥੇ ਕਿਹਾ ਵੀ ਤੁਸੀਂ ਆਪਣੀ GDP ਦਾ ਜਿਹੜਾ ਹੈ ਨਾ ਉਹ ਇੰਨੇ ਪੈਸੇ ਦਿੰਦੇ ਹੋ ਤੇ ਇਹਨੂੰ ਜ਼ਰਾ ਚੁੱਕੋ ਤਾਂ ਨੂੰ। ਤੇ ਜਰਮਨੀ ਵਾਲਿਆਂ ਨੇ ਪਹਿਲਾਂ ਤਾਂ ਖੌਰੂ ਸ਼ੋਰੂ ਪਾਇਆ ਵੀ ਅਸੀਂ ਇਹ ਨਹੀਂ ਕਰਨਾ, ਤੇ ਉਹਨੇ ਆਖਿਆ ਵੀ ਨਾ ਬਈ ਇੰਜ ਨਹੀਂ ਕੰਮ ਚੱਲਣਾ। ਉਹਨੇ ਗੋਡਾ ਜਿਹੜਾ ਧੌਣ 'ਤੇ ਰੱਖ ਲਿਆ। 2 ਸਾਲ ਭਾਈ ਹੁਣੀ ਉੱਥੇ ਸਫੀਰ ਰਹੇ ਨੇ ਤੇ ਜਰਮਨੀ ਦੇ ਕੋਲੋਂ ਨੇਟੋ ਦੇ ਪੈਸੇ ਜਿਹੜੇ ਚੰਗੇ ਭਲੇ ਕੋਈ 30-35% ਵਧਵਾ ਕੇ ਤੇ ਉੱਥੋਂ ਵਾਪਸ ਆਏ। ਤੇ ਜਰਮਨੀ ਨੇ ਬੜਾ ਜਨਾਬ ਲਾਪਾ ਕੀਤੀ, ਰੌਲਾ ਰੂਲਾ ਪਾਇਆ, ਪਰ ਇਹਨੇ ਗੱਲ ਕੋਈ ਨਾ ਸੁਣੀ। ਮਤਲਬ ਇਹ ਡੰਡੀ ਪੱਟੀ ਕੈਮ ਬੰਦਾ ਜਿਹੜਾ ਸੀ ਉਹ ਟਰੰਪ ਸਾਹਿਬ ਨੇ ਇਹਨਾਂ ਕੰਮਾਂ ਵਾਸਤੇ ਲਾਇਆ। ਸਾਡੇ ਚੌਧਰੀ ਨੇ
ਜਾਂ ਰਾਣੋ ਦੀ ਖੁਆਇਸ਼ ਜੋ ਵੀ ਮਾਮਲਾ ਸੀ ਉਹਦੇ ਵਿੱਚ ਉਹਨਾਂ ਜਨਾਬ ਆਪਣਾ ਜੀਓ TV ਦੇ ਕੋਲੋਂ ਕਿਹਾ ਵੀ ਪਾ ਦੇ ਵੀ ਕੰਮ ਤੈਨੂੰ ਹੁਣ ਤੁਹਾਨੂੰ ਪਤਾ ਆਉਂਦੇ ਨੇ ਵੀ ਲਾਗੀਆਂ ਨੇ ਲਾਗ ਲੈਣੇ। ਪੰਜਾਬੀ ਦਾ ਇੱਕ ਹੈ ਨਾ ਵੀ ਲਾਗੀਆਂ ਨੇ ਲਾਗ ਲੈਣੇ, ਸਾਡੇ ਵੱਲੋਂ ਜਾਂਦੀ ਰੰਡੀ ਹੋ ਜਾਏ। ਰੰਡੀ ਦਾ ਮਤਲਬ ਇੱਥੇ ਵਿਧਵਾ, ਬੇਵਾ, ਵਿਡੋ ਹੈ। ਉਹ ਉਰਦੂ ਸਪੀਕਿੰਗ ਵਾਲੇ ਕਿਸੇ ਹੋਰ ਪਾਸੇ ਨੂੰ ਨਿਕਲ ਜਾਂਦੇ ਨੇ, ਗੁੱਸਾ ਬੜਾ ਕਰਦੇ ਨੇ ਸਾਡੀ ਜ਼ੁਬਾਨ ਦੇ ਨਾਲ, ਤੇ ਉਹਨਾਂ ਨੂੰ ਚੱਕਰ ਹੀ ਕੋਈ ਨਹੀਂ। ਤੇ ਉਹ ਲਾਗੀਆਂ ਨੇ ਲਾਗ ਲੈਣੇ ਵਿਆਹ ਦੇ ਉੱਤੇ। ਜਿਸ ਵੇਲੇ ਕੁੜੀ ਤੁਰਦੀ ਹੈ ਉੱਥੇ ਉਹ ਲਾਗ ਲੈਂਦੇ ਨੇ ਨਾ, ਆਪਣਾ ਮੇਰਾ ਮਤਲਬ ਨਾਮ ਜਿਹਨੂੰ ਟਿਪ ਕਹਿ ਦਿੰਦੇ ਨੇ ਅੰਗਰੇਜ਼ੀ ਦੇ ਵਿੱਚ। ਉਹ ਆਉਂਦੇ ਨੇ ਵੀ ਲਾਗੀਆਂ ਨੇ ਲਾਗ ਲੈਣੇ। ਇਹ ਭਾਵੇਂ ਇਹਦਾ ਵਿਆਹ ਜਿਹੜਾ 4 ਦਿਨ ਵੀ ਨਾ ਚੱਲੇ, ਜਾਂਦੀ ਰੰਡੀ ਹੋ ਜਾਏ, ਮਤਲਬ ਜਾਂਦੀ ਭਾਵੇਂ ਬੇਵਾ ਹੋ ਜਾਏ। ਇੱਕ ਮੁਹਾਵਰਾ ਹੈ ਪੰਜਾਬੀ ਦਾ। ਤੇ ਉਹ ਜੀਓ ਵਾਲਿਆਂ ਨੇ ਵੀ ਇਹੀ ਸੋਚਿਆ ਵੀ ਅਸੀਂ ਤਾਂ ਲਾਗੀ ਹਾਂ, ਅਸੀਂ ਤਾਂ ਮਰਾਸੀ ਹਾਂ ਚੌਧਰੀ ਦੇ, ਅਸੀਂ ਤਾਂ ਲਾਗ ਲੈਣਾ, ਸਾਨੂੰ ਕੀ। ਉਹ ਵੀ ਜਾ ਫਸੇ ਜਨਾਬ। ਹਾਲਾਂਕਿ ਉਹ ਬੜੇ ਭਾਰੇ ਲਾਗ ਜਿਹੜੇ ਚੁੱਕਦੇ ਰਹੇ ਨੇ ਅਮਰੀਕਾ ਕੋਲ, USA ਦੇ ਵਿੱਚ ਵੀ ਮਾਜ਼ੀ ਦੇ ਵਿੱਚ। ਉਹਨਾਂ ਖਬਰ ਲਾਤੀ। ਖਬਰ ਵੀ ਇਹ ਲਾਈ ਕਿ ਜੀ ਹਮ ਜਿਨਸ ਪ੍ਰਸਤ ਨੂੰ ਇਹ ਲਾਤਾ ਵਜ਼ੀਰ ਇਸ ਕੰਮ ਦਾ। ਹਮ ਜਿਨਸ ਪ੍ਰਸਤ ਨੂੰ ਜਦੋਂ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰਦੇ ਹੋ ਤੇ ਉਹ ਬਣਦਾ ਗੇ, ਮਤਲਬ ਖੁਸਰਾ ਪੰਜਾਬੀ 'ਚ ਅਸੀਂ ਆਖੀਏ ਤੇ ਉਰਦੂ 'ਚ ਉਹ ਤੁਸੀਂ ਉਹਨੂੰ ਹਮ ਜਿਨਸ ਪ੍ਰਸਤ ਆਖੋ, ਖਵਾਜਾ ਸਰਾ ਆਖੋ। ਉਹ ਹੁਣ ਉੱਥੇ ਤਾਂ ਚਲੋ ਅਮਰੀਕਾ ਦੇ ਵਿੱਚ ਤਾਂ ਲੋਕੀ ਹੁਣ ਉੱਥੇ ਦਾ ਕਾਨੂੰਨ ਹੈ, ਜਿੱਥੋਂ ਦਾ ਜਿਹੋ ਜਿਹਾ ਕਾਨੂੰਨ ਹੋਵੇ ਉਂਝ ਹੀ ਚੱਲਦਾ ਕੰਮ ਉੱਥੇ। ਤੇ ਉੱਥੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਬੜੇ ਮਾਯੂਬ ਤਰੀਕੇ ਨਾਲ ਇੱਥੇ ਕੰਮ ਹੋ ਰਿਹਾ, ਕਿਸੇ ਸ਼ੈਤਾਨ ਬੰਦੇ ਨੇ ਦੱਸਿਆ ਹੋਣਾ। ਅਮਰੀਕਾ 'ਚ ਵੀ ਤਾਂ ਹੈ ਇੰਨੇ ਸ਼ੈਤਾਨ ਬੰਦੇ। ਹੁਣ ਕਈ ਬੰਦੇ ਸਾਡੇ 'ਤੇ ਇਲਜ਼ਾਮ ਲਾਈ ਜਾਂਦੇ ਨੇ, ਨਹੀਂ ਬਈ ਅਸੀਂ ਨਹੀਂ ਦੱਸਿਆ, ਕੋਈ ਹੋਰ ਹੋਏਗਾ ਸ਼ੈਤਾਨ। ਆਪਣਾ ਸ਼ੈਤਾਨ ਆਪ ਲੱਭੋ, ਸਾਡੇ 'ਤੇ ਨਾ ਪਾਓ ਹਰ ਸ਼ੈ। ਪਹਿਲਾਂ ਸਾਡੇ 'ਤੇ ਘੱਟ ਗੱਲਾਂ ਪਾਈਆਂ, ਜੇ ਇਹ ਵੀ ਪਾ ਦਿਓਗੇ ਤੇ ਸਾਨੂੰ ਕੋਈ ਨਹੀਂ ਪਤਾ। ਐਵੇਂ ਨਹੀਂ ਮੇਰੇ ਵਾਲੇ ਪਾਸੇ ਨਹੀਂ ਆਏ, ਕਿਤੇ ਮੁੰਡੇ ਦੰਦ ਬੜੇ ਕੱਢਣ ਡਏ ਨੇ। ਉਹ ਬਹਿ ਜਾਓ ਆਰਾਮ ਨਾਲ, ਹਰ ਸ਼ੈ ਮੇਰੇ 'ਤੇ ਨਾ ਪਾਇਆ ਕਰੋ। ਮਾੜਾ ਬੰਦਾ ਇੰਨਾ ਭਾਰ ਨਹੀਂ ਚੁੱਕ ਸਕਦਾ। ਚੌਧਰੀ ਪਹਿਲਾਂ ਮੇਰੇ ਪਿੱਛੇ ਜਿਹੜੇ ਨਾ 3 ਨਟ 3 ਲੈ ਕੇ ਜਿਹੜਾ ਪਿਆ ਮੇਰੇ ਪਿੱਛੇ, ਤੇ ਥੋੜ੍ਹੀ ਜਿਹੀ ਮਿਹਰਬਾਨੀ ਕਰੋ। ਤੇ ਬਹਰਹਾਲ ਕੋਈ ਸ਼ੈਤਾਨ ਹੋਏਗਾ, ਬਹਰਹਾਲ ਮੈਨੂੰ ਕੀ ਪਤਾ ਕਿਹੜਾ ਹੋਏਗਾ ਜਿਹਨੇ ਗੱਲ ਉੱਥੇ ਅਪਣਾਈ ਉਹਦੇ ਤੱਕ ਵੀ ਬਈ ਇਹ ਹੋਣ ਡਈ ਤੇਰੇ ਨਾਲ। ਮੈਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ, ਕਿਸੇ ਨੂੰ ਅੰਗਰੇਜ਼ੀ ਆਉਂਦੀ ਹੋਏਗੀ, ਉਹਨੇ ਅੰਗਰੇਜ਼ੀ ਦੇ ਵਿੱਚ ਵੀ ਲੰਮਾ ਚੌੜਾ ਲਿਖ ਲੱਖ ਕੇ ਉਹਨੂੰ ਦੱਸਿਆ ਵੀ ਭਾਈ ਮੇਰੇ ਇਹ ਕੰਮ ਉੱਥੇ ਚੌਧਰੀ ਕਰਨ ਡਿਆ ਹੀ ਤੇਰੇ ਨਾਲ। ਤੂੰ ਬੜਾ ਖੜਪੈਂਚ ਬਣਿਆ, ਤੂੰ ਉਹ ਮੌਲਾ ਜੱਟ ਬਣਿਆ ਤੇ ਨੂਰੀ ਨੱਤ ਬਣਿਆ ਵੀ ਮੈਂ ਜੰਜ ਤੇ ਰੋਟੀ ਪਕਾਉਣੀ। ਉਹਦਾ ਡਾਇਲੌਗ ਸੀ ਨਾ ਫਿਲਮ ਦਾ। ਫਿਰ ਰੋਟੀ ਉਹਨੇ ਕਿਹਾ ਰੋਟੀ ਹੋਏਗੀ ਜੰਜ ਤੇ, ਉਹਨੇ ਕਿਹਾ ਇੰਨੀ ਰੋਟੀ ਹੋਏਗੀ ਪਰ ਉੱਥੇ ਖਾਣ ਵਾਲਾ ਕੋਈ ਨਹੀਂ ਲੱਭੇਗਾ। ਮੈਂ ਕਿਹਾ ਵੀ ਤੂੰ ਸੀ ਇਹ। ਜਿਸ ਵੇਲੇ ਅਸੀਂ ਤਜਜ਼ੀਆ ਕੀਤਾ ਸਾਰੀ ਗੱਲ ਦਾ, ਤੇ ਸਾਨੂੰ ਫਿਰ ਇਹ ਹਿਸਾਬ ਲੱਗਾ ਵੀ ਜਿਹੜੇ ਬੰਦੇ ਨੇ ਦੱਸਿਆ ਹੋਏਗਾ ਉਹਨੇ ਹੀ ਦੱਸਿਆ ਹੋਏਗਾ ਵੀ ਜਨਾਬ ਤੁਸੀਂ ਮੌਲਾ ਜੱਟ ਬਣ ਕੇ ਜਾ ਰਹੇ ਹੋ, ਤੁਸੀਂ ਜਾ ਕੇ ਉਹ ਨਾਰਥ ਕੋਰੀਆ ਵਾਲੇ ਨੂੰ ਸਿੱਧਾ ਕਰਨਾ। ਇਹ ਪਾਕਿਸਤਾਨੀ ਚੌਧਰੀ ਨਿਜ਼ਾਮਦੀਨ ਨੇ ਤੁਹਾਡੀ ਕੰਨਪੜੀ ਛੱਡੀ ਹੈ। ਜੇ ਤੁਸੀਂ ਉੱਠੇ ਵੀ ਨਹੀਂ ਕਰੋ ਤੇ ਉਹਨੇ ਪਹਿਲਾਂ ਹੀ ਮੌਰਾਂ 'ਚ ਦੇ ਦਿੱਤੀ ਹੈ ਤੁਹਾਨੂੰ। ਜੇ ਤੁਹਾਡਾ ਕੰਮ ਤੇ ਜਨਾਬ ਤੁਸੀਂ ਤਾਂ ਬੁੱਕ ਹੋ ਗਏ। ਉਹਨਾਂ ਜਨਾਬ ਆਖਿਆ ਫਿਰ ਇਹ ਆਇਆ ਜਗੌਰੀ। ਉਹਨੂੰ ਜਿਸ ਵੇਲੇ ਉਹ ਖਬਰ ਨਜ਼ਰ ਆਈ, ਜਿਹੜੇ ਵੀ ਬੰਦੇ ਉਹਨੂੰ ਘੱਲੀ ਹੋਵੇ, ਉਹਨੇ ਉਹਦੇ ਉੱਤੇ ਫਿਰ ਆਖਿਆ ਵੀ ਮੈਂ ਇੱਕ ਵਾਰੀ ਫੇਰ ਆਨਾ ਫਰੀ ਇਮਰਾਨ ਖਾਨ। ਫਿਰ ਇਕੱਲੇ ਉਹਨੇ ਨਹੀਂ ਆਖਿਆ, ਹੋਰ ਵੀ 5-7 ਨੇ ਆਖ ਦਿੱਤਾ ਹੁਣ। ਤੇ ਚੰਗਿਆਂ ਤਗੜਿਆਂ ਨੇ, ਜਿਹਨੇ ਅੱਗੋਂ ਅਟਾਰਨੀ ਜਨਰਲ ਬਣਨਾ ਹੈ ਸ਼ਾਇਦ ਅਮਰੀਕਾ ਦਾ, ਉਹ ਵੀ ਬੜਾ ਹੀ ਬੰਬੂ ਕਿਸਮ ਦਾ ਬੰਦਾ ਹੈ, ਉਹਨੇ ਵੀ ਇਹੀ ਆਖ ਦਿੱਤਾ। ਚੌਧਰੀ ਨੂੰ ਪੈ ਗਈ ਤੜਥੱਲੀ ਦੇ ਨਾਲ ਧਰਨ ਵੀ ਪੈ ਗਈ ਹੈ, ਮਤਲਬ ਢਿੱਡ ਪੀੜ ਵੀ ਹੋਣ ਡਈ ਹੈ। ਬਹਰਹਾਲ ਚਲੋ ਜੀ, ਧਰਨ ਕੱਢਣ ਵਾਲਾ ਰੱਬ ਹੈ, ਅਸੀਂ ਕੀ ਕਹਿ ਸਕਦੇ। ਲੇਕਿਨ ਮੈਂ ਮਸ਼ਵਰਾ ਇਹੀ ਦਿਆਂਗਾ ਵੀ ਹੁਣ ਬੱਸ ਕਰੋ। ਮੇਰਾ ਮਤਲਬ ਹੈ ਵੀ ਕੰਮ ਦੂਰ ਚਲਾ ਜਾਣਾ। ਹੁਣ ਜੋ ਕਰਨਾ ਸੀ ਉਹ ਕਰ ਲਿਆ, ਬੜਾ ਪੈਂਡਾ ਕਰ ਲਿਆ ਤੁਸੀਂ ਵੀ, ਤੇ ਆਪਾਂ ਵੀ ਹੁਣ ਬੱਸ ਕਰੀਏ। ਮੇਰਾ ਮਤਲਬ ਹੈ ਕਿ ਹੁਣ ਇਹ ਹਵਾ ਇੱਧਰ ਨੂੰ ਔਖੀ ਚੱਲਣੀ ਹੈ, ਦੂਏ ਪਾਸੇ ਨੂੰ ਚੱਲਣੀ ਹੈ। ਭੈੜਾ ਵੇਲਾ ਮੈਨੂੰ ਲੱਗਦਾ ਹੈ, ਬਾਕੀ ਤਾਂ ਰੱਬ ਨੂੰ ਪਤਾ ਹੁੰਦਾ, ਵੱਡੀਆਂ ਬੜਕਾਂ ਨਹੀਂ ਮਾਰਨੀਆਂ ਚਾਹੀਦੀਆਂ। ਪਰ ਮੈਨੂੰ ਲੱਗਦਾ ਵੀ ਭੈੜਾ ਵੇਲਾ ਜਿਹੜਾ ਉਹ ਕੱਟ ਗਿਆ। ਬਈ ਜਿਹੜਾ ਅੰਦਰ ਬੈਠਾ ਸ਼ੌਕਤ ਖਾਨਮ ਦਾ ਮਰਹੂਮਾਂ ਦਾ ਪੁੱਤਰ, ਰੱਬ ਉਹਨੂੰ ਜ਼ਿੰਦਗੀਆਂ ਦੇਵੇ, ਉਹ ਆਂਦਾ ਹੈ ਵੀ 500 ਦਿਨ ਹੋ ਗਏ ਨੇ ਜੇਲ੍ਹ 'ਚ, ਤੇ ਪੈਗਾਮ ਅੰਦਰੋਂ ਕੀ ਘੱਲਦਾ ਹੈ ਤੁਹਾਡੇ ਨਾਲ ਵੀ ਤੁਸੀਂ ਘਬਰਾਉਣਾ ਨਹੀਂ, ਕਰੋ ਹਾਂ ਗੱਲ। ਇਹ ਆਂਦੇ ਨੇ ਉਹਨੂੰ ਤੋੜਨਾ ਹੈ, 500 ਦਿਨ ਜੇਲ੍ਹ 'ਚ ਰੱਖ ਲਿਆ, ਤੇ ਉਹ ਜੇਲ੍ਹ ਦੇ ਵਿੱਚੋਂ ਪੈਗਾਮ ਅੱਜ ਤੁਹਾਨੂੰ ਕੀ ਘੱਲਣ ਡਿਆ ਵੀ ਤੁਸੀਂ ਨਹੀਂ ਘਬਰਾਉਣਾ। ਲਓ ਅਸੀਂ ਇੱਥੇ ਸਾਰੇ ਡਰੇ ਬੈਠੇ ਰਹਿੰਦੇ ਵੀ ਸਾਡਾ ਖਾਨ ਨਾ ਘਬਰਾ ਜਾਏ। ਮਤਲਬ ਸਖਤੀ ਬੜੀ ਕਰਨ ਡਿਆ ਨਾ, ਬੱਤੀ ਬੰਦ ਕਰ ਦਿੰਦੇ ਨੇ, ਠੰਡ ਕਦੀ ਗਰਮੀ, ਸਮਝਦੇ ਹੋ। ਤੇ ਕੀ ਕੁਛ ਨਹੀਂ ਕਰ ਛੜਿਆ ਉਹਦੇ ਟੱਬਰ ਨਾਲ, ਉਹਦੀ ਬੇਗਮ ਨਾਲ, ਉਹਦੀਆਂ ਭੈਣਾਂ ਨਾਲ, ਮਤਲਬ ਹਰ ਸ਼ੈ ਕਰਕੇ। ਤੇ ਸਾਨੂੰ ਹੁੰਦਾ ਯਾਰ ਕਿਸੇ ਵੇਲੇ ਬੰਦਾ ਥੱਕ ਹੀ ਜਾਂਦਾ ਹੈ ਨਾ, ਇਨਸਾਨ ਹੀ ਹੈ ਨਾ ਉਹ ਵੀ, ਕਿ ਸੋਚੇ ਕਿ ਯਾਰ ਇਹ ਕਿੱਡੇ ਕਿ ਚਗਲ ਨੇ ਜਿਨ੍ਹਾਂ ਨਾਲ ਮੇਰਾ ਵਾਹ ਪੈ ਗਿਆ। ਪਰ ਉਹ ਅੰਦਰੋਂ ਆਂਦਾ ਵੀ ਨਾ ਮੈਂ ਨਹੀਂ ਜੇ ਘਬਰਾਇਆ, ਤੁਸੀਂ ਵੀ ਨਹੀਂ ਘਬਰਾਉਣਾ। ਉਹ ਅੰਦਰੋਂ ਕਾਇਮ ਹੈ। ਹੁਣ ਅੰਦਰ ਦਾ ਮਾਸ ਉਹਨੇ ਸਾਂਭਿਆ, ਪਾਕਿਸਤਾਨ ਦਾ ਮਾਸ ਪਾਕਿਸਤਾਨ ਦੀ ਆਵਾਮ ਨੇ ਸਾਂਭਿਆ ਸੀ, ਤੇ ਹੁਣ ਬਾਹਰੋਂ ਵੀ ਪੈਣ ਡੈ ਪਈਆਂ ਜੇ। ਤੇ ਹੁਣ ਮਾਮਲਾਤ ਜਿਹੜੇ ਨੇ ਉਹ ਮੈਨੂੰ ਬਦਲਦੇ ਹੋਏ ਨਜ਼ਰ ਆਉਂਦੇ ਨੇ। ਬਹਰਹਾਲ ਇਹ ਇੱਕ ਤੇ ਖੱਪ ਖਰੂ ਪਿਆ ਹੋਇਆ ਕੱਲ੍ਹ ਪਰਸੋਂ ਦਾ ਉਹ ਜੀਓ ਵਾਲਿਆਂ ਨੇ ਫਿਰ ਖੈਰ ਜੀਓ ਵਾਲਿਆਂ ਨੂੰ ਕਿਸੇ ਪੁਲਿਸ ਵਾਲੇ ਨੇ ਦੱਸਿਆ, ਉਹਨੇ ਕਿਹਾ ਭਾਈ ਬਹੁਤ ਮਾਰਦੇ ਨੇ ਉਹਨੇ ਦੱਸਿਆ। ਉਹਨੇ ਖਾਰੀਆਂ ਦਾ ਐਗਜ਼ਾਮਪਲ ਦਿੱਤੀ, ਉਹਨੇ ਕਿਹਾ ਭਾਈ ਬਾਵਲ ਨਗਰ 'ਚ ਵੀ ਕੁੱਟ ਪਈ ਸੀ, ਪਰ ਜਿਹੜੇ ਕਸੁੰਨ ਖਾਰੀਆਂ 'ਚ ਪਏ ਉਹ ਨਹੀਂ ਭੁੱਲਦੇ। ਇਸ ਲਈ ਜੀਓ ਵਾਲਿਆਂ ਨੇ ਤੇ ਨਾਲ ਹੀ ਸੱਜੇ ਕੰਨ ਨੂੰ ਹੱਥ ਲਾ ਕੇ ਤੇ ਉਹ ਟਵੀਟ ਵੀ ਡਿਲੀਟ ਕਰਤਾ, ਖਬਰ ਵੀ ਅਪਡੇਟ ਕਰ ਦਿੱਤੀ। ਲੇਕਿਨ ਹੁਣ ਜਾਨ ਇੱਦਾਂ ਤਾਂ ਨਹੀਂ ਛੁੱਟਦੀ ਨਾ, ਲਾਗ ਲਿਆ ਹੋਵੇ, ਮਤਲਬ ਕਿਸੇ ਦੀ ਜੋ ਕੁੜੀ ਭੱਜ ਜਾਏ
ਤੇ ਭੱਜ ਕੇ ਨਿਕਾਹ ਹੋਵੇ ਤੇ ਉਹਦੇ ਹੀ ਤੁਸੀਂ ਲਾਗ ਫੜ ਲਓ ਤੇ ਫਿਰ ਮੇਰਾ ਮਤਲਬ ਹੈ ਕਿ ਕੰਮ ਤੇ ਖਰਾਬ ਹੁੰਦਾ ਹੈ ਨਾ। ਉਹ ਲਾਗ ਮੋੜਨਾ ਤੇ ਪੈਂਦਾ। ਹੁਣ ਜੀਓ ਨੂੰ ਉਹ ਲਾਗ ਮੋੜਨਾ ਪੈਣਾ। ਬਹਰਹਾਲ ਜੀਓ ਨੂੰ ਜਿਹੜਾ ਉਹ ਇਸ ਵੇਲੇ ਮੋਕ ਲੱਗੀ ਏ, ਰੌਲਾ ਬਣਿਆ ਖੜਾ ਹੈ। ਲੇਕਿਨ ਚਲੋ ਖੈਰ, ਇਹ ਤਾਂ ਤੁਹਾਡੇ ਸਾਹਮਣੇ ਖਬਰ ਰੱਖਣੀ ਸੀ ਵੀ ਇਹ ਇੱਕ ਕਟਮੱਸ ਪਿਆ ਹੈ। ਇਹਦਾ ਪੰਜਾਬੀ ਦੇ ਵਿੱਚ ਖਬਰ ਤੇ ਉਹੀ ਹੈ, ਜ਼ਾਹਿਰ ਹੈ। ਜਿਹੜਾ ਖਬਰਾਂ ਤੇ ਮੇਰੇ ਕੋਲ ਇੱਥੇ ਕੋਈ 500 ਖਬਰ ਜੇ ਯਕੀਨ ਕਰੋ ਜਿਹੜੀ ਤੁਹਾਨੂੰ ਦੱਸਣੀ ਵੇਲਾ ਘੱਟ ਹੁੰਦਾ। ਤੇ ਮੈਂ ਤੁਹਾਨੂੰ ਮਤਲਬ ਕਿ ਲੰਮੀ ਲਿਸਟ ਹੈ ਖਬਰਾਂ ਦੀ, ਅਜੇ ਇੰਨੀ ਕੁ ਲੰਮੀ ਹੈ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਪਰ ਇਹ ਹੁਣ ਮੌਜੂ ਇਹੋ ਜਿਹਾ ਸੀ ਕਿ ਇਹਦੇ ਉੱਤੇ ਵੀ ਜ਼ਾਹਿਰ ਹੈ ਇੱਕ ਗੱਲਬਾਤ ਕਰਨੀ ਸੀ, ਇਹ ਕਰਨੀ ਪੈਣੀ ਸੀ ਵੀ ਇਹ ਜਿਹੜੀ ਇਹਨਾਂ ਨੂੰ ਧਰਨ ਪਈ ਹੈ। ਕੜਲ ਨਹੀਂ ਪੈ ਜਾਂਦਾ ਲੱਤ ਨੂੰ, ਉਹ ਹੁਣ ਪਿਆ ਚੌਧਰੀ ਦੀ ਲੱਤ ਨੂੰ ਕੜਲ। ਹੁਣ ਚੌਧਰੀ ਇੱਧਰੋਂ ਉੱਧਰੋਂ ਨਿਕਲਣ ਦੀ ਕੋਸ਼ਿਸ਼ ਕਰਦਾ, ਪਰ ਹੁਣ ਕਿੱਥੇ। ਹੁਣ ਤਾਂ ਕੰਮ ਜਿਹੜਾ ਉਹ ਭੱਗ ਗਿਆ, ਮੈਂ ਹੀ ਕਹਾਂਗਾ। ਅੱਛਾ ਜੀ, ਅੱਗੇ ਕੁਇਕਲੀ ਤੁਹਾਨੂੰ ਖਬਰਾਂ ਦੇ ਦਈਏ। ਸਾਬਕ ਡੀਜੀ ਨੈਬ ਆਉਂਦੇ ਨੇ ਵੀ ਤਜਰਬਾਕਾਰ ਨਹੀਂ ਸੀ, ਇੰਨੇ ਬੰਦੇ ਬੰਨ ਛੜੇ ਹੋ ਰਹੇ। ਇਹਨਾਂ ਦਾ ਨਾਂ ਸਲੀਮ ਸ਼ਹਿਜ਼ਾਦ ਸੀ ਤੇ ਇਹ ਸਰਵਿੰਗ ਮੇਜਰ ਸਨ ਤੇ ਇਹਨਾਂ ਨੂੰ ਜਨਾਬ ਇੱਥੇ ਡੈਪੂਟੇਸ਼ਨ 'ਤੇ ਲਿਆਏ, ਫਿਰ ਪੱਕਾ ਇੱਥੇ ਹੀ ਕਰ ਦਿੱਤਾ। ਤੇ ਹੁਣ ਆਉਂਦੇ ਨੇ ਤਜਰਬਾ ਨਹੀਂ ਸੀ। ਇਹ ਅੰਦਰ ਦੀ ਗੱਲ ਕੋਈ ਹੋਰ ਹੈ। ਅੰਦਰ ਹੁਣ ਕਿਸੇ ਦਾ ਇਹਨਾਂ ਦਾ ਜਿਹੜਾ ਕੇਸ ਹੈ ਨਾ, ਕਿਸੇ ਤੇ ਨੈਬ ਤੇ ਬਣਾਇਆ ਹੋਣਾ, ਨਵਾਜ਼ ਸ਼ਰੀਫ ਤੇ ਮਰੀਮ ਨਵਾਜ਼ ਤੇ, ਉਹ ਹੁਣ ਬੰਦ ਕਰਵਾਉਣਾ ਹੋਣਾ। ਇਸ ਲਈ ਹੁਣ ਉਸ ਮੇਜਰ ਦੇ ਖਿਲਾਫ ਹੋ ਗਏ ਨੇ। ਵਰਨਾ ਆਪਣੇ ਮੇਜਰ ਨੂੰ ਇਸ ਤਰ੍ਹਾਂ ਨਹੀਂ ਕਹਿੰਦੇ ਏਡੀ ਛੇਤੀ। ਇਹ ਹੁਣ ਮੇਜਰ ਦੇ ਖਿਲਾਫ ਇਸ ਲਈ ਹੋਏ ਨਹੀਂ ਵੀ ਉਹਦਾ ਤਜਰਬਾ ਠੀਕ ਨਹੀਂ, ਉਹਦਾ ਕੀਤਾ ਹੋਇਆ ਕੋਈ ਕੇਸ ਜਿਹੜਾ ਨਾ, ਉਹਦੇ 'ਚ ਕਿਸੇ ਨੂੰ NRO ਦੇਣਾ ਹੋਣਾ। ਇਹ ਕਾਰਵਾਈ ਹੈ। ਕਦੇ ਵੀ ਤੁਸੀਂ ਇਹਨਾਂ ਦੀ 2 ਨੰਬਰੀ 'ਚ ਨਹੀਂ ਆਉਣਾ। ਜਦੋਂ ਕਰਦੇ ਨੇ 2 ਨੰਬਰ ਕੰਮ ਕਰਦੇ ਨੇ, ਇਹੋ ਜਿਹਾ ਕੰਮ ਜਦੋਂ ਕਰਦੇ ਨੇ। ਅੱਛਾ ਜੀ, ਇਹ ਸਾਰੀ ਉਮਰ ਤੁਸੀਂ ਸੁਣਿਆ ਸੀ ਉਹ ਆਏ ਜਿਹਨਾਂ ਟਾਕੇ ਬੰਬ ਚਲਾਏ, ਉਹਦੀ ਕਿਤੇ ਅਸੀਂ ਇੱਕ ਦਿਨ ਗੱਲ ਤੁਹਾਨੂੰ ਸੁਣਾਤੀ ਸੀ। ਲੇਕਿਨ ਇਹ 2 ਟਕੇ ਤੇਰੀ 2 ਟਕੇ ਦੀ ਔਕਾਤ, ਉਹ ਕਦੀ ਆਪਾਂ ਨਹੀਂ ਸੀ ਸੋਚਦੇ ਨਾ, ਕਿਉਂਕਿ ਉਹ ਬੰਗਲਾਦੇਸ਼ ਦੇ ਜਿਹੜੀ ਕਰੰਸੀ ਉਹਦਾ ਨਾਂ ਟਕਾ ਹੈ ਤੇ ਉਹਨੂੰ ਇੰਨਾ ਇੱਧਰਲੇ ਪਾਸੇ ਉਹਨੂੰ ਇੰਨਾ ਹਕੀਰ ਜਾਣਦੇ ਸੀ, ਆਂਦੇ ਵੀ ਤੇਰੀ 2 ਟਕੇ ਦੀ ਔਕਾਤ ਨਹੀਂ। ਹੁਣ ਅਸਲ 'ਚ ਸਾਡੀ ਔਕਾਤ 2 ਟਕੇ ਦੀ ਨਹੀਂ। 1 ਟਕਾ ਜਿਹੜਾ ਉਹ 2.33 ਪਾਕਿਸਤਾਨੀ ਰੁਪਈਆਂ ਦਾ ਹੋ ਗਿਆ 1 ਟਕਾ। ਤੇ ਹੁਣ 2 ਟਕੇ ਦੀ ਸਾਡੀ ਔਕਾਤ ਨਹੀਂ, ਸਾਡੀ ਤੇ ਹੁਣ 1 ਟਕੇ ਦੀ ਵੀ ਔਕਾਤ ਨਹੀਂ। ਅਸੀਂ 1 ਦੇ ਵੀ ਮੁਕਾਬਲੇ 'ਚ 2.33 ਹੈ। ਤੇ ਇਹ ਸਾਡੀ ਹਾਲਤ ਹੈ। ਅਸੀਂ ਉਹਨੂੰ ਸਾਰੀ ਉਮਰ ਅੰਗਰੇਜ਼ੀ 'ਚ ਫਾਲ ਆਫ ਢਾਕਾ ਆਖਦੇ ਰਹੇ, ਉਹ ਰਾਈਜ਼ ਆਫ ਢਾਕਾ ਸੀ। ਜਿਉਂ ਦੇ ਸਾਡੇ ਤੋਂ ਅਲੱਗ ਹੋਏ, ਉਹ ਪਤਾ ਨਹੀਂ ਕਿੱਧਰ ਦੇ ਕਿੱਧਰ ਨੂੰ ਨਿਕਲ ਗਏ ਨੇ। ਤੇ ਇੱਕ ਤੇ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਸੀ। ਫਿਰ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਅਨੀਕ ਨਾਜੀ ਸਾਹਿਬ, ਨਜ਼ੀਰ ਨਾਜੀ ਸਾਹਿਬ ਦੇ ਪੁੱਤਰ, ਬੜੇ ਕਰੀਬ ਰਹੇ ਨੇ ਨੂਨ ਲੀਗ ਦੇ ਨਜ਼ੀਰ ਨਾਜੀ ਸਾਹਿਬ ਵੀ, ਤੇ ਅੱਗੋਂ ਅਨੀਕ ਨਾਜੀ ਸਾਹਿਬ ਵੀ, ਨਸਲ ਦਰ ਨਸਲ ਇਹ ਵੀ ਲਾਗੇ ਹੀ ਰਹੇ ਨੇ। ਸੋਹਣੇ ਸੁਨੱਖੇ ਨੇ ਮਾਸ਼ਾਅੱਲਾ, ਲੇਕਿਨ ਨੂਨ ਲੀਗ ਦੇ ਬੜਾ ਭੈੜਾ ਕਹਿੰਦੇ ਰਹੇ ਨੇ ਇਮਰਾਨ ਖਾਨ ਨੂੰ ਸਾਰਾ ਵੇਲਾ ਆਪਣਾ। ਲੇਕਿਨ ਚਲੋ ਹੁਣ ਅੱਜ ਕੱਲ੍ਹ ਪਤਾ ਨਹੀਂ ਕਿਉਂ, ਜਾਂ ਤਾਂ ਸ਼ਾਇਰ ਕੁਝ ਹੋਰ ਕਹਿੰਦਾ ਹੈ, ਜਾਂ ਸ਼ਾਇਦ ਵਾਕਈ ਇਮਾਨ ਲੈ ਆਏ ਹੁਣ ਅੱਜ ਕੱਲ੍ਹ ਸੱਚ ਦੇ ਉੱਤੇ। ਉਹਨਾਂ ਵੀ ਆਖਿਆ ਵੀ ਰਿਚਰਡ ਗ੍ਰੈਨਲ ਦੀ ਜਿਹੜੀ ਸਟੇਟਮੈਂਟ, ਉਸ ਤੋਂ ਬਾਅਦ ਹੁਣ ਸਿਆਸੀ ਕੈਦੀਆਂ ਨੂੰ ਛੱਡਣਾ ਪੈਣਾ। ਇਹ ਕੰਮ ਭਖ ਗਿਆ ਤੇ ਕੰਮ ਖਰਾਬ ਹੋ ਗਿਆ, ਵੱਸੋਂ ਨਿਕਲ ਗਿਆ ਚੌਧਰੀ ਦੇ। ਪਾਕਿਸਤਾਨ ਨੂੰ ਘੁੱਸ ਕੇ ਮਾਰਾਂਗੇ, ਇਹ ਰਾਜਨਾਥ ਨੇ ਆਖਿਆ ਸੀ। ਅਸੀਂ ਉਹਨੂੰ ਕੋਈ ਜਵਾਬ ਨਹੀਂ ਦਿੱਤਾ। ਉਹ ਹਿੰਦੁਸਤਾਨ ਦਾ ਜਿਹੜਾ ਵਜ਼ੀਰ ਸੀ, ਤੇ ਅਸੀਂ ਆਪਣੇ ਲੋਕਾਂ ਦੇ ਉੱਤੇ ਹੀ ਹੈਵੀ ਅਸਲੇ ਦੇ ਨਾਲ ਆਪਰੇਸ਼ਨ ਕਰ ਦਿੱਤਾ। ਫਿਰ ਮੈਂ ਖਿਆਲ ਰਾਜਨਾਥ ਨੂੰ ਇਹੀ ਕਹੀਏ ਵੀ ਤੂੰ ਯਾਰ ਜੇ ਸਾਡੇ ਨਾਲ ਨਿਬੜਨਾ ਤੇ ਆਦਰਾ ਡੀ ਚੌਕ ਤੈਨੂੰ ਕਰ ਲੈਣੇ ਸਿੱਧਿਆਂ, ਅੱਪੜ ਇੱਥੇ ਜ਼ਰਾ ਫਿਰ ਤੈਨੂੰ ਦੱਸਦੇ। ਤੇ ਕਿਸੇ ਵੇਲੇ ਜਹਾਜ਼ ਤੇ ਬਹਾ ਕੇ ਰਾਜਨਾਥ ਸਾਹਿਬ ਨੂੰ ਇੱਥੇ ਲੈ ਆਈਏ, ਮੇਰਾ ਡੀ ਚੌਕ ਹੀ ਨਿਬੜ ਸਕਦੇ ਹਾਂ ਅਸੀਂ, ਬਾਕੀ ਤੇ ਨਹੀਂ ਅਸੀਂ ਨਿਬੜਨਾ ਉਹਨੂੰ ਕਿਤੇ। ਅੱਛਾ ਜੀ, ਅੱਗੋਂ ਫਵਾਦ ਚੌਧਰੀ ਸਾਹਿਬ ਨੇ ਕਿਹਾ ਵੀ ਮੈਂ ਖਾਨ ਨੂੰ ਕਿਹਾ ਆਪੋਜੀਸ਼ਨ ਇਕੱਠੀ ਕਰਨੀ ਹੈ। ਫਵਾਦ ਸਾਹਿਬ, ਤੁਹਾਡੇ ਨਾਲ ਮੈਂ ਬਸਦ ਇਹਤਰਾਮ ਇਖਤਲਾਫ ਕਰਦਾ ਵੀ ਕਿਹੜੀ ਆਪੋਜੀਸ਼ਨ। ਮਤਲਬ ਮੇਰਾ ਜ਼ਾਤੀ ਖਿਆਲ ਹੈ, ਪਾਰਟੀ ਦੀ ਪਾਲਿਸੀ ਨਹੀਂ, ਮੇਰਾ ਖਿਆਲ ਹੈ ਵੀ ਮੌਲਾਨਾ ਸਾਹਿਬ ਹੋਏ ਜਾਂ ਜਿਹੜੇ 2-4 ਬੰਦੇ ਉਦੋਂ ਹੀ ਇਕੱਠੇ ਹੁੰਦੇ ਨੇ ਜਦੋਂ ਪਿੱਛੇ ਇਸਟੈਬਲਿਸ਼ਮੈਂਟ ਹੁੰਦੀ ਹੈ। ਇਸਟੈਬਲਿਸ਼ਮੈਂਟ ਦੇ ਖਿਲਾਫ ਕਿਸੇ ਨਹੀਂ ਤੁਹਾਡੇ ਨਾਲ ਖਲੋਣਾ, ਮਤਲਬ ਕਿ PTI ਦੇ ਨਾਲ। ਇਹ ਇਮਰਾਨ ਖਾਨ ਨੇ ਕਾਰਡ ਕੱਢਣੀ ਹੈ ਜਾਂ ਪਾਕਿਸਤਾਨ ਦੀ ਆਵਾਮ ਨੇ। ਇਹ ਫਸਿਆ ਗੱਡਾ ਖਾਨ ਨੇ ਤੇ ਆਵਾਮ ਨੇ ਕੱਢਣਾ, ਬਾਕੀ ਕਿਸੇ ਦਾ ਵਸ ਕੋਈ ਨਹੀਂ ਜੇ। ਬਾਕੀ ਝੂਠੋ ਝੂਠ 44 ਆਪਣੇ ਆਪ ਨੂੰ ਜਿੰਨਾ ਮਰਜ਼ੀ ਬੰਦਾ ਦੱਸੀ ਜਾਏ, ਬਾਕੀ ਕੰਮ ਕੋਈ ਨਹੀਂ ਹੋਣਾ। ਅੱਛਾ ਜੀ, ਸ਼ਾਇਰ ਅਮਾਰ ਖਾਲਦ, ਇਹਨਾਂ ਦੇ ਕੋਲੋਂ ਵੀ ਬਿਆਨੇ ਹਲਫੀ ਲੈ ਲਿਆ ਵੀ ਤੁਸੀਂ ਇਹੋ ਜਿਹੇ ਸ਼ੇਰ ਨਹੀਂ ਦੁਬਾਰਾ ਪੜ੍ਹਨੇ। ਇਹ ਵੀ TV ਤੇ ਆ ਬੈਠੇ ਸਨ ਵਿਚਾਰੇ ਸ਼ੇਰ, ਪਾਕਿਸਤਾਨ ਦੇ ਜਵਾਨ ਦੇ ਬਾਰੇ ਕੋਈ ਸ਼ੇਰ ਕਹਿ ਬੈਠੇ ਸਨ, ਉਹਨਾਂ ਨੂੰ ਫਾਰਗ ਕਰ ਦਿੱਤਾ। ਅੱਛਾ ਜੀ, ਅਗਲੀ ਮਦਾਰਸ ਬਿੱਲ ਦਾ ਗਜ਼ਟ ਨੋਟੀਫਿਕੇਸ਼ਨ, ਉਹੀ ਮਦਰਸਿਆਂ ਦਾ ਜਿਹੜਾ ਰੌਲਾ ਬਣਿਆ ਫਜ਼ਲ ਰਹਿਮਾਨ ਸਾਹਿਬ ਦਾ, ਆਉਂਦੇ ਨੇ ਕਿ ਜਿਹੜਾ ਨਾ ਉਹ ਨੋਟੀਫਿਕੇਸ਼ਨ ਫੌਰੀ ਤੌਰ 'ਤੇ ਜਾਰੀ ਕਰੋ। ਤੇ ਜੇ ਫਜ਼ਲ ਰਹਿਮਾਨ ਸਾਹਿਬ ਤੁਹਾਡੇ ਨਾਲ ਆਏ ਵੀ, ਇਹ ਮੇਰਾ ਜ਼ਾਤੀ ਤਜਜ਼ੀਆ ਹੈ, ਤੇ ਉਹ ਹੈ ਮਦਾਰਸ ਬਿੱਲ ਦੇ ਉੱਤੇ ਲੈ ਦੇ ਕਰਕੇ ਕਹਿਣਗੇ ਐ ਲਓ ਜੀ ਨੋਟੀਫਿਕੇਸ਼ਨ, ਤੇ ਫਜ਼ਲ ਰਹਿਮਾਨ ਸਾਹਿਬ ਜਨਾਬ ਮਾਰਨਗੇ ਕੱਟ ਤੇ ਮੋਟਰਵੇ ਤੋਂ ਬਾਹਰ, ਤੁਸੀਂ ਫਿਰ ਉੱਥੇ ਇਕੱਲੇ ਬੈਠੇ ਹੋਵੋਗੇ। ਅੱਛਾ ਜੀ, ਕੋਈ VPN ਬਲਾਕ ਨਹੀਂ ਕੀਤਾ, ਨਾ ਹੀ ਕਰਾਂਗੇ। ਇਹ ਹਾਫਿਜ਼ ਮੇਜਰ ਜਨਰਲ ਰਿਟਾਇਰਡ ਹਫੀਜ਼ ਰਹਿਮਾਨ ਸਾਹਿਬ ਕਹਿੰਦੇ ਨੇ ਵੀ VPN ਅਸੀਂ ਬੰਦ ਨਹੀਂ ਕੀਤਾ। ਤੇ ਦੂਜੇ ਪਾਸੇ ਸੁਣ ਲਓ, ਦੂਜੇ ਪਾਸੇ ਜਿਹੜੇ ਤੁਹਾਡੇ ਹੈ ਨੇ ਆਪਣੇ ਪਾਰਲੀਮਾਨੀ ਸੈਕਟਰੀ, ਉਹ ਸਾਜਦ, ਕਬੀਨਾ ਡਿਵੀਜ਼ਨ ਦੇ ਪਾਰਲੀਮਾਨੀ ਸੈਕਟਰੀ ਸੈਯਦ ਸਾਜਦ ਮਹਿਦੀ ਸਾਹਿਬ, ਉਹ ਕੀ ਆਖਣ ਡਏ ਨੇ, ਉਹਨਾਂ ਨਵੇਂ ਰੰਗ ਲਾਤੇ ਨੇ। ਉਹਨਾਂ ਨੇ VPN ਨੂੰ VPM ਬਣਾਤਾ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਕੈਸੇ ਕੈਸੇ ਤੋਹਫੇ ਰੱਬ ਨੇ ਸਾਨੂੰ ਦਿੱਤੇ ਨੇ। ਇਹ ਤੇ ਹੁਣ ਲੰਮੀ ਗੱਲ ਹੋ ਸਕਦੀ, ਪਰ ਮੈਂ ਤੁਹਾਨੂੰ ਦੱਸਿਆ ਨਾ ਵੇਲਾ ਘੱਟ ਹੈ, ਖਬਰਾਂ ਬੇਸ਼ੁਮਾਰ ਨੇ, ਤੇ ਮੈਂ ਜ਼ਰਾ ਛੇਤੀ ਖਬਰਾਂ ਥੋੜ੍ਹੀਆਂ ਜਿਹੜੀਆਂ ਨੇ ਉਹ ਸਿੱਧੀਆਂ ਕਰਦੇ ਹਾਂ। ਤੁਸੀਂ ਰੋਜ਼ ਆਖਣਾ ਵੀ ਥੋੜ੍ਹੀਆਂ ਜਿਹੀਆਂ ਖਬਰਾਂ ਦਿੰਦੇ ਨੇ ਗਿੱਲ ਸਾਹਿਬ, ਤੇ ਗੱਲਾਂ ਲੰਮੀਆਂ ਕਰ ਦਿੰਦੇ ਨੇ। ਅਗਲੀ ਖਬਰ ਹੈ ਜੀ ਕਿ ਪੰਜਾਬ ਦੇ ਵਿੱਚ 에ਅਰ ਐਂਬੂਲੈਂਸ ਸ਼ੁਰੂ ਕਰਨੀ ਸੀ, ਚੇਤੇ ਕਰੋ ਅਸੀਂ।
ਸੁਣੀਆਂ ਸੀ ਨਾ ਬਾਜੀ ਮਰੀਮ ਦੀਆਂ ਗੱਲਾਂ, ਤੇ ਉਹ ਜਹਾਜ਼ ਚੜ੍ਹ ਰਿਹਾ ਤੇ ਉਤਰ ਰਿਹਾ ਤੇ ਟਿਕਟੌਕ ਬਣਾਈਆਂ 2-3, ਤੇ ਇਹ ਜੜ੍ਹਾਂ ਵਾਲੇ ਦੀ ਵੇਖ ਲਓ, ਇੱਥੇ ਖੋਤਾ ਰੇਹੜੀ ਦੇ ਉੱਤੇ ਲਾਸ਼ ਜਿਹੜੀ ਮੁੰਤਕਿਲ ਹੋ ਰਹੀ ਹੈ, ਇਹ ਹਾਲਤ ਹੈ ਅਸਲ ਦੇ ਵਿੱਚ, ਤੇ ਉਹ ਜੇ ਟਿਕਟੌਕ ਦੇ ਉੱਤੇ ਪੰਜਾਬ ਚੱਲਣ ਡਿਆ। ਅੱਛਾ ਜੀ, ਇਹ ਵਜਾਹਤ ਅਲੀ ਇਹ ਰਾਵਲਪਿੰਡੀ ਦਾ ਰਿਹਾਇਸ਼ੀ ਸੀ, ਇਹ ਉੱਥੇ ਮਰੀ ਸ਼ਰੀ ਗਿਆ ਘੁੰਮਣ ਫਿਰਨ, ਤੇ ਉੱਥੇ ਸੈਲਫੀ ਬਣਾਉਣ ਲੱਗਾ, ਡਿੱਗ ਗਿਆ। ਮਾਂ ਪਿਓ ਦਾ ਸੋਹਣਾ ਸੁਨੱਖਾ ਜਵਾਨ ਪੁੱਤਰ ਸੀ। ਇਹ ਬੱਚਿਆਂ ਨੂੰ ਸਮਝਾਓ, ਬੱਚੀਆਂ ਨੂੰ ਵੀ ਸਮਝਾਓ, ਇਹ ਕਿਹੜੇ ਕੰਮ 'ਚ ਪੁੱਤਰ ਪੈ ਗਏ ਜੇ ਸੈਲਫੀ ਲੈਣ ਲੱਗੇ ਆਪਣੀ ਜਾਨ ਦੇ ਦਿੰਦੇ ਹੋ, ਪਿੱਛੇ ਮਾਂ ਪਿਓ ਰੋਂਦੇ ਰਹਿੰਦੇ ਨੇ। ਕੋਈ ਖਿਆਲ ਕਰੋ ਆਪਣਾ, ਮੇਰਾ ਮਤਲਬ ਜ਼ਰੂਰ ਉੱਥੇ ਬਿਲਕੁਲ ਔਖੇ ਥਾਂ 'ਤੇ ਜਾ ਕੇ ਸੈਲਫੀ ਲੈਣੀ, ਉਹ ਥੋੜ੍ਹਾ ਖਿਆਲ ਕਰੋ ਆਪਣੀ ਜ਼ਿੰਦਗੀ ਦਾ, ਇੰਜ ਨਾ ਕਰਿਆ ਕਰੋ। ਅੱਛਾ ਜੀ, ਮਰੀਮ ਨਵਾਜ਼ ਸਾਹਿਬਾ ਦੀ ਇੱਕ ਇੰਗਲਿਸ਼ ਦੀ ਇੱਕ ਹੋਰ ਵੀਡੀਓ ਲੀਕ ਹੋ ਗਈ ਹੈ, ਵੇਖ ਲਓ, ਤੁਹਾਨੂੰ ਨਹੀਂ ਲੱਗਦਾ ਤਾਂ ਵੇਖ ਲਓ। People's health, so which is environmental conservation, biodiversity conservation, environmental conservation, biodiversity conservation. ਵੇਖ ਲਿਆ ਜੀ, ਮਤਲਬ ਤੇ ਮੈਂ ਤਜਜ਼ੀਆ ਕੀ ਕਰਾਂ, ਮੈਂ ਦੱਸਿਆ ਨਾ ਵੀ ਖਬਰਾਂ ਬੜੀਆਂ ਨੇ, ਅੱਜ ਮੇਰੇ ਕੋਲ ਤਜਜ਼ੀਆ ਕਰਨ ਦਾ ਜਿਹੜਾ ਉਹ ਮਾਮਲਾ ਜਿਹੜਾ ਹੈ ਨਹੀਂ। ਅੱਜ ਲੰਮੀ ਗੱਲ ਕਰਨ, ਜਿਹੜੀ ਪਹਿਲੀ ਗੱਲ ਸੀ ਉਹ ਮੈਂ ਲੰਮੀ ਕਰ ਲਈ ਹੈ, ਚੌਧਰੀ ਵਾਲੀ ਤੇ ਨੂਰੀ ਨੱਥ ਤੇ ਮੌਲਾ ਜੱਟ ਵਾਲੀ। ਹੁਣ ਅੱਗੋਂ ਜਿਹੜੀ ਉਹ ਮੈਂ ਲੰਮੀ ਗੱਲ ਨਹੀਂ ਕਰ ਸਕਦਾ। ਅੱਛਾ ਜੀ, ਅੱਗੋਂ ਪੀਪਲ ਪਾਰਟੀ ਜਿਹੜੀ ਹੈ ਨਾ ਜੀ, ਪੀਪਲਸ ਪਾਰਟੀ ਨਹੀਂ, ਪੀਪਲ ਪਾਰਟੀ ਜਿਹੜੀ ਹੈ ਨਾ, ਉਹ ਵਫਾਕੀ ਕਬੀਨਾ ਦਾ ਹਿੱਸਾ ਨਹੀਂ ਬਣੇਗੀ। ਯੂਸਫ ਰਜ਼ਾ ਗਿਲਾਨੀ ਸਾਹਿਬ ਨੇ ਕਿਹਾ, ਇੱਥੇ ਸ਼ਾਇਰ ਇਹੀ ਕਹਿਣਾ ਚਾਹੁੰਦਾ ਵੀ ਦਿਓ ਵਜ਼ਾਰਤਾਂ ਦਿਓ। ਜਦੋਂ ਇਹ ਆਉਂਦੇ ਨੇ ਵੀ ਨਹੀਂ ਕਰਾਂਗੇ, ਉਹਦਾ ਮਤਲਬ ਹੁੰਦਾ ਕਰਾਂਗੇ, ਥੋੜ੍ਹਾ ਜਿਹਾ ਰੇਟ ਵਧਾਓ, ਥੋੜ੍ਹਾ ਜਿਹਾ ਸਾਡਾ ਕੀਮਤ ਵਧਾਓ। ਇੱਥੇ ਸ਼ਾਇਰ ਇਹ ਕਹਿਣਾ ਚਾਹ ਰਿਹਾ ਹੁੰਦਾ, ਹੋਰ ਗੱਲ ਕੋਈ ਨਹੀਂ। ਅੱਛਾ ਜੀ, ਤੁਸੀਂ ਇਹ ਤਾਂ ਸੁਣਿਆ ਹੀ ਸੀ ਵੀ ਆਰਮੀ ਚੀਫ ਬਾਪ ਹੁੰਦਾ। ਹੁਣ ਜਨਾਬ ਵਫਾਕੀ ਵਜ਼ੀਰ ਨੇ ਕੈਸਰ ਅਹਿਮਦ ਸ਼ੇਖ ਸਾਹਿਬ, ਮੁਸਲਿਮ ਲੀਗ ਨੂਨ ਦੇ, ਉਹਨਾਂ ਆਖਿਆ ਵੀ ਇਸਟੈਬਲਿਸ਼ਮੈਂਟ ਮਾਂ ਦੀ ਤਰ੍ਹਾਂ ਹੁੰਦੀ। ਪਹਿਲੇ ਬਈ ਸ਼ੇਰ ਬਕਿਓ ਕੰਮ ਹੀ ਮੁਕਾਤਾ, ਇੱਕ ਆਂਦਾ ਪਿਓ ਹੈ, ਇੱਕ ਆਂਦਾ ਮਾਂ ਹੈ। ਪਹਿਲਾਂ ਬਈ ਇਹ ਮੇਰਾ ਮਤਲਬ ਹੈ ਕਿ ਇੰਜ ਨਾ ਕਰੋ, ਦੋਵੇਂ ਸ਼ਾਵਾਂ ਨਾ ਬਣਾਓ, ਕੋਈ ਇੱਕ ਹੀ ਹੋਏਗਾ। ਸਟੈਬਲਿਸ਼ਮੈਂਟ ਜਿਹੜੀ ਹੈ ਉਹ ਪਹਿਲਾਂ ਤੈਅ ਕਰ ਲਓ ਵੀ ਤੁਹਾਡਾ, ਮੇਰਾ ਮਤਲਬ ਬਹਿ ਕੇ ਇਕੱਠੇ ਤੈਅ ਕਰ ਲਓ। ਕਿਹੜਾ ਐਸਾ ਰੌਲਾ, ਕੋਈ ਤੁਸੀਂ ਬਹਿ ਕੇ ਹੀ ਤੈਅ ਕਰਨਾ ਨਾ, ਕੋਈ ਮੇਰਾ ਮਤਲਬ ਹੈ ਕਿ ਕੋਈ ਇੱਕ ਦੂਜੇ ਨੂੰ ਛੁਰੀ ਮਾਰਨ ਵਾਲੀ ਗੱਲ ਤਾਂ ਨਹੀਂ, ਬਹਿ ਕੇ ਜ਼ਰਾ ਇੱਕ ਵਾਰੀ ਤੈਅ ਕਰ ਲਓ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ, ਉਹ ਅਨਵਰ ਮਕਸੂਦ ਸਾਹਿਬ, ਤੁਹਾਨੂੰ ਪਤਾ ਵਿਚਾਰੇ ਲਤੀਫਾ ਸੁਣਾ ਪੈਂਦੇ ਨੇ, ਤਾਂ ਉਹਨਾਂ ਨੂੰ ਫੜ ਲੈਂਦੇ ਨੇ, ਕਦੀ ਉਹਨਾਂ ਦੇ ਪਿੱਛੇ ਪੈ ਜਾਂਦੇ ਨੇ, ਕਦੀ ਆਉਂਦੇ ਨੇ ਲਤੀਫਾ ਨਾ ਸੁਣਾਓ। ਅਤੇ ਉਹ ਹੁਣ ਮੁਹੰਮਦ ਹਨੀਫ ਸਾਹਿਬ ਨੇ ਬੜਾ ਜ਼ਬਰਦਸਤ ਕਾਲਮ ਲਿਖਿਆ, ਬੜੇ ਜ਼ਬਰਦਸਤ ਕਾਲਮ ਨਗਾਰ ਨੇ। ਉਹਨਾਂ ਆਖਿਆ ਵੀ ਹੁਣ ਦੱਸੋ ਕਿੱਥੇ ਜਾਵੇ ਲਤੀਫਾ ਸੁਣਾਉਣ ਵਾਲਾ, ਜੇ ਤੁਹਾਨੂੰ ਉਹਦਾ ਲਤੀਫਾ ਚੰਗਾ ਨਹੀਂ ਲੱਗਦਾ ਤਾਂ ਤੁਸੀਂ ਨਾ ਸੁਣੋ। ਕਿਉਂ, ਮੇਰਾ ਮਤਲਬ ਉਹਦੇ ਪਿੱਛੇ ਕਿਉਂ ਪੈਂਦੇ ਜੇ, ਸਮਝਦੇ ਹੋ ਨਾ, ਮਤਲਬ ਕਿ ਉਹਨੂੰ ਲਤੀਫੇ ਸੁਣਾਉਣ ਤੋਂ ਕਿਉਂ ਬੰਦ ਕਰਦੇ ਜੇ। ਲਤੀਫਾ ਭੈੜਾ ਸੁਣਾਉਂਦਾ ਅਤੇ ਤੁਸੀਂ ਉਹਦਾ ਲਤੀਫਾ ਨਾ ਸੁਣੋ। ਅਗਲੀ ਖਬਰ ਇੰਸਦਾਦ ਦਹਿਸ਼ਤਗਰਦੀ ਦੀ ਅਦਾਲਤ 'ਚੋਂ ਹੈ ਕਿ ਪੁਲਿਸ ਨੇ 57 ਗ੍ਰਿਫਤਾਰ ਜਿਹੜੇ ਬੰਦੇ ਕੀਤੇ ਸਾਨੂੰ, ਪਹਿਲਾਂ ਅਦਾਲਤ ਨੇ ਉਹਨਾਂ ਨੂੰ ਛੱਡਿਆ ਸੀ, ਜ਼ਮਾਨਤ ਡਿਸਚਾਰਜ ਕੀਤਾ, ਉਹ ਫਿਰ ਪੁਲਿਸ ਵਾਲਿਆਂ ਨੇ ਬਾਹਰੋਂ ਫੜ ਲਿਆ। ਹੁਣ ਜੱਜ ਸਾਹਿਬ ਨੇ ਫਿਰ ਉਹਨਾਂ ਨੂੰ ਛੁਡਵਾਇਆ, ਅਤੇ ਜੱਜ ਸਾਹਿਬ ਛੁਡਾਉਣ ਤੋਂ ਬਾਅਦ ਅਦਾਲਤ ਦੇ ਬਾਹਰ ਖਲੋਤੇ ਰਹੇ, ਇਹ ਕਿਤੇ ਅਦਾਲਤ ਤੋਂ ਬਾਹਰ ਨਿਕਲ ਕੇ ਫਿਰ ਨਾ ਫੜ ਲੈਣ ਉਹਨਾਂ ਨੂੰ। ਅਤੇ ਬੜੀ ਮੁਸ਼ਕਿਲ, ਇਹ ਤਾਹਿਰ ਅਬਾਸ ਸਿਪਰਾ ਸਾਹਿਬ ਦੀ ਮਿਹਰਬਾਨੀ ਕਿ ਉਹਨਾਂ ਨੇ ਜਨਾਬ ਲੋਕਾਂ ਨੂੰ ਘਰੋਂ ਘਰੀ ਘੱਲਿਆ। ਪੁਲਿਸ ਫਿਰ ਫੜਨ ਨੂੰ ਤਿਆਰ ਖਲੋਤੀ ਸੀ, ਅਸ਼ਫਾਕ ਵੜੈਚ ਬੈਠਾ ਹੋਣਾ ਉੱਥੇ ਫਿਰ ਫੜਨ ਵਾਸਤੇ, ਉਹ ਵੀ ਤੇ ਚੌਧਰੀ ਦੇ ਕਹਿਣ ਦੇ ਉੱਤੇ ਸਾਰੇ ਗੰਦੇ ਕੰਮ ਕਰੀ ਕੁਰੀ ਆਉਂਦਾ। ਲੇਕਿਨ ਚਲੋ ਉਹ ਬੜੀ ਮੁਸ਼ਕਿਲ ਉਹਨਾਂ ਨੇ ਉੱਥੋਂ ਜਿਹੜਾ ਉਹ ਜਾਨ ਛੁਡਵਾਈ। ਅਡਿਆਲਾ ਜੇਲ੍ਹ ਅਲੀ ਅਮੀਨ ਗੰਡਾਪੁਰ ਸਾਹਿਬ ਮਿਲਣ ਗਏ, ਅਤੇ ਮੇਰੇ ਨਾਲ ਵੀ ਉਹਨਾਂ ਦੀ ਬੜੀ ਤਫਸੀਲੀ ਗੱਲਬਾਤ ਹੋਈ ਅੱਜ ਜਦੋਂ ਜੇਲ੍ਹ ਜਾ ਰਹੇ ਸਨ ਇਮਰਾਨ ਖਾਨ ਸਾਹਿਬ ਨੂੰ ਮਿਲਣ, ਅਤੇ ਬੜੀ ਤਫਸੀਲੀ ਟੈਲੀਫੋਨ ਉਹਨਾਂ ਦਾ ਆਇਆ ਮੈਨੂੰ, ਅਤੇ ਬੜੀ ਤਫਸੀਲੀ ਉਹਨਾਂ ਨੇ ਰੋਸ਼ਨੀ ਪਾਈ, ਜਿਹੜੇ ਉਹਨਾਂ ਦੇ ਖਿਆਲਾਤ ਸਨ ਉਹਨਾਂ ਨੇ ਮੈਨੂੰ ਸਾਰੇ ਦੱਸੇ ਆਪਣੇ, ਜੋ ਕੁਝ ਹੋ ਰਿਹਾ, ਜੋ ਉਹਨਾਂ ਦੀ ਅਬਜ਼ਰਵੇਸ਼ਨ ਸੀ, ਜੋ ਉਹ ਸਮਝਦੇ ਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਨਹੀਂ ਆ, ਜੋ ਕੁਝ ਚੱਲ ਰਿਹਾ, ਜੋ ਉਹਨਾਂ ਮੇਰੇ ਨਾਲ ਜਿਹੜਾ ਕੋਈ ਛੋਟਾ ਮੋਟਾ ਮਸ਼ਵਰਾ ਕੀਤਾ ਕਿ ਉਹਨਾਂ ਨੇ ਖਾਨ ਸਾਹਿਬ ਨੂੰ ਅੱਜ ਮਿਲਣ ਜਾਣਾ ਹੈ, ਜਿਹੜੀ ਕੋਈ ਗੱਲਬਾਤ ਹੋਣੀ ਚਾਹੀਦੀ ਹੈ। ਲੇਕਿਨ ਬਹਰਹਾਲ ਜਿਸ ਵੇਲੇ ਬਾਅਦ ਪਤਾ ਲੱਗਾ ਕਿ ਜਿਸ ਵੇਲੇ ਉਹ ਜੇਲੇ ਗਏ ਨੇ, ਅਤੇ ਉਹ ਪਹਿਲਾਂ ਵੀ ਉਹਨਾਂ ਨੂੰ ਮੇਰੇ ਖਿਆਲ ਮਿਲਣ ਨਹੀਂ ਦਿੰਦੇ, ਅੱਜ ਵੀ ਗਏ ਨੇ ਅਤੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਖਾਨ ਨਾਲ, ਅਤੇ ਉਹ ਉਂਝ ਹੀ ਉਹਨਾਂ ਨੂੰ ਵਾਪਸ ਆਉਣਾ ਪੈ ਗਿਆ। ਅੱਛਾ ਜੀ, ਅੱਗੋਂ ਹੈ ਸਾਡੀ ਜਿਹੜੀ ਹੈ ਕੁੜੀ, ਸਾਡੀ ਜਿਹੜੀ ਸ਼ਜ਼ਾ ਫਾਤਮਾ ਬੱਚੀ ਹੈ, ਇਹ ਆਂਦੀ ਹੈ ਵੀ ਇੰਟਰਨੈਟ ਦੀ ਸਪੀਡ ਇਹ ਸਲੋ ਹੋਣੀ ਨਹੀਂ ਚਾਹੀਦੀ। ਹਰ ਪਾਕਿਸਤਾਨੀ ਦਾ ਹੱਕ ਹੈ ਵੀ ਉਹਦੇ ਕੋਲ ਇੰਟਰਨੈਟ ਹੋਵੇ, ਪਰ ਸਪੀਡ ਸਲੋ ਹੈ। ਇਹ ਹੁਣ ਵੀ ਘਰ ਫੈਸਲਾ ਕਰ ਲਓ ਵੀ ਕਿਉਂ ਸਪੀਡ ਸਲੋ ਜੇ, ਮਤਲਬ ਹੈ ਕਿ ਕਿਹੜਾ ਐਸਾ ਕੰਮ ਹੈ। ਖਬਰਾਂ ਇੱਥੇ ਮੈਂ ਤੁਹਾਨੂੰ ਦੱਸਾਂ ਵੀ ਹੋਰ ਵੀ ਬੇਸ਼ੁਮਾਰ ਨੇ, ਲਿਸਟ ਲੰਮੀ ਹੈ। ਮੁੰਡਿਆਂ ਨੇ ਅੱਜ ਖੌਰੂ ਹੀ ਪਾਇਆ ਸੀ ਖਬਰਾਂ ਇਕੱਠੀਆਂ ਕਰਨ ਵਾਲਾ ਵੀ, ਲੇਕਿਨ ਫਿਰ ਮੈਂ ਮਾਜ਼ਰਤ ਮੁੰਡੇ ਕਹਿ ਦਿੰਦਾ ਐਵੇਂ ਐਕਸਪ੍ਰੈਸ਼ਨ ਦੇ ਵਿੱਚ, ਕੁੜੀਆਂ ਵੀ ਨੇ ਅਤੇ ਮੁੰਡੇ ਵੀ ਨੇ, ਬੱਚੀਆਂ ਵੀ ਨੇ ਅਤੇ ਬੱਚੇ ਵੀ ਨੇ ਜਿਹੜੇ ਕੰਮ ਕਰਦੇ ਨੇ। ਅਤੇ ਇੱਕ ਵਾਰੀ ਬਹਰਹਾਲ ਮੈਨੂੰ ਇੱਥੋਂ ਹੋਣ ਦਿਓ ਇਜਾਜ਼ਤ, ਅਤੇ ਕੱਲ੍ਹ ਤੁਹਾਡੇ ਨਾਲ ਗੱਲ ਕਰਾਂਗੇ। ਹੁਣ ਵੇਖਦੇ ਵੀ ਚੌਧਰੀ ਕੱਲ੍ਹ ਤੱਕ ਹੋਰ ਕਿਹੜਾ ਨਵਾਂ ਕੰਮ ਕਰਦਾ ਹੈ। ਬਹਰਹਾਲ ਇਸ ਵੇਲੇ ਤੱਕ ਤਾਂ ਉਹਨਾਂ ਕੰਨ ਲਾਲ ਕਰ ਦਿੱਤੇ ਨੇ ਭਾਈ ਉਹਨਾਂ ਨੇ ਉੱਥੋਂ ਅਮਰੀਕਾ ਤੋਂ। ਗਾਂ ਵੇਖਦੇ ਕੀ ਹੋਊਗਾ। ਹੁਣ ਮੈਦਾਨ ਦੇ ਵਿੱਚ ਡਾਂਗ ਤੇ ਖੜਕ ਗਈ ਹੈ, ਹੁਣ ਜਿਵੇਂ ਜਿਵੇਂ ਗੱਲ ਬਣੀ, ਜਿਵੇਂ ਜਿਵੇਂ ਗੱਲ ਅੱਗੇ ਤੁਰੀ, ਉਹ ਤੁਹਾਨੂੰ ਦੱਸਦੇ ਜਾਵਾਂਗੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।